26 जनवरी ਨੂੰ ਦਿੱਲੀ ਹਿੰਸਾ ਮੌਕੇ ਲਾਲ ਕਿਲੇ ਖਾਲਸਾਈ ਨਿਸ਼ਾਨ ਚਲਾਉਣ ਵਾਲੇ ਯੁਵਰਾਜ ਸਿੰਘ ਨੂੰ ਦਿੱਲੀ ਕੋਰਟ ਵੱਲੋਂ ਅੰਤਰਿਮ ਜ਼ਮਾਨਤ ਮਿਲਣ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਪਹੁੰਚੇ। ਯੁਵਰਾਜ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਜ਼ਮਾਨਤ ਮਿਲਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਸਕੱਤਰ ਹਰਿੰਦਰ ਸਿੰਘ ਧਾਮੀ ਅਤੇ ਦਲ ਖਾਲਸਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। इस मौके युवराज सिंह ने दस्सिया है कि उन्हां वल्लों लाल किले ते खालसाई निशान चढ़ाउण वेले किसी दी शै नहीं सी, बस गुरु महाराज दी कृपा सदका मिली हिम्मत सदका यह कार्ज कीता सी, जिस दे चलदे दिल्ली पुलिस वल्लों गिरफ्तार कर जेल भेजिया गया और परिवार ते तशद्दद की गई, जिस दे चलदे अज 7 महीने बाद जमानत मिलन ते सचखंड श्री हरमंदर साहिब विखे शुकराने वजों पहुंचे ने और इत्थे मिले मान सन्मान नाल बहुत चंगा महसूस कर रहे ने। वाहिगुरू जी का खालसा वाहिगुरू जी की फतेह। तो मैं बहुत बहुत धन्नवाद करदा जज साहिबान दा, दल खालसा पंथ दा कि जिन्हां ने मैनूं ये जमानत दित्ती आ। ते कोई प्लान नहीं सी, गुरु महाराज की कृपा नाल असीं गए सी किसान यूनियन दे नाल, किसान दे बेटे किसान यूनियन दे नाल ही गए सी। कोई इहो जिहा प्लान नहीं कि उहदे निशान साहिब चलाउणा वा, आओ अजे इहो जिहा कोई प्लान नहीं सी हैगा। असीं ਜਦੋਂ ਇਹਨਾਂ ਨੇ ਕਿਸਾਨ ਯੂਨੀਅਨ ਵਾਲਿਆਂ ਨੇ ਆਖਿਆ ਵੀ ਆਪਾਂ ਰਿੰਗ ਰੋਡ ਤੇ ਜਾਣਾ ਵਾ, ਰਿੰਗ ਰੋਡ ਤੇ ਗਏ ਆ। ਅੱਗੋਂ ਫਿਰ ਕੋਈ ਪਲਾਨ ਨਹੀਂ ਕਿ ਵੀ ਲਾਲ ਕਿਲੇ ਦੇ ਵਿੱਚ ਜਾਣਾ ਵਾ, ਤੇ ਫਿਰ ਅਸੀਂ ਅੱਗੋਂ ਗਏ ਵਾ। ਇਹਨਾਂ ਨੇ ਕੋਈ ਅੱਗੋਂ ਪਲਾਨ ਨਹੀਂ ਹੈਗਾ ਵੀ ਲਾਲ ਕਿਲੇ ਦੇ ਵਿੱਚ ਜਾਣ ਦੀ, ਕੋਈ ਵੀ ਇੱਥੋਂ ਸ਼ੁਰੂ ਤੋਂ ਲੈ ਕੇ ਇਹੋ ਕਹੀ ਗਏ ਕਿ ਰਿੰਗ ਰੋਡ ਜਾਣਾ, ਰਿੰਗ ਰੋਡ ਜਾਣਾ ਵਾ। ਤੁਸੀਂ ਕਿੱਦਾਂ ਪਹੁੰਚੇ ਫਿਰ ਉੱਥੇ ਲਾਲ ਕਿਲੇ ਤੇ ਜਾ ਕੇ? ਕਿਸ ਵੀ ਸ਼ਾਮ ਸਾਹਿਬ ਚਲਾਇਆ ਤੁਸੀਂ ਉੱਥੇ? ਹਾਂਜੀ, ਜਦੋਂ ਫਿਰ ਸੰਗਤ ਸਾਰੀ ਪਹੁੰਚੀ ਫਿਰ ਅਸੀਂ ਵੀ ਉੱਥੇ ਪਹੁੰਚ ਗਏ ਨਾਲ ਹੀ ਸੰਗਤ ਦੇ। ਹਾਂਜੀ, ਤੇ ਫਿਰ ਥੱਲੇ ਅਸੀਂ ਖਲੋਤੇ ਹਾਂ, ਨੀਚੇ ਉੱਪਰ ਟਰਾਈ ਕਰਨ ਦੇ ਸੀ ਕੋਈ ਆਪਣੇ ਸਿੰਘ। ਫਿਰ ਸਾਡੇ ਮਨ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਅੱਗੋਂ ਕੋਈ ਜੋਸ਼ ਆਇਆ ਤੇ ਅਸੀਂ ਕੇਸਰੀ ਨਿਸ਼ਾਨ ਸਾਹਿਬ ਚਲਾਤਾ ਉੱਥੇ ਲਾਲ ਕਿਲੇ ਤੇ। ਕੋਈ ਨਹੀਂ ਜੀ। ਹਿੰਦੁਸਤਾਨੀ ਮੀਡੀਆ ਨੇ ਇਹ ਗੱਲ ਕੀਤੀ ਸੀ ਕਿ ਇਹਨਾਂ ਨੇ ਤਿਰੰਗਾ ਝੰਡਾ ਲਾ ਕੇ ਖਾਲਸਾਈ ਨਿਸ਼ਾਨ ਲਾਇਆ। ਨਹੀਂ, ਕਿੰਨੀ ਕੁ ਸੱਚਾਈ ਹੈ ਇਹ ਤੇ ਨਹੀਂ, ਇਹੋ ਜੀ ਕੋਈ ਗੱਲ ਨਹੀਂ ਸੀ। ਕਾਲੀ ਪੋਲ ਹੀ ਖਾਲੀ, ਤਿਰੰਗਾ ਕੋਈ ਨਹੀਂ ਸੀ ਉੱਥੇ ਹੈਗਾ। ਹਾਂਜੀ, ਖਾਲੀ ਪੋਲ ਹੀ ਨਿਸ਼ਾਨ ਸਾਹਿਬ ਖਾਲਸਾ ਨਿਸ਼ਾਨ ਸਾਹਿਬ ਅਸੀਂ ਚਲਾਤਾ ਉੱਥੇ ਜਾ ਕੇ। ਤੁਸੀਂ ਆਪਣੀ ਮਰਜ਼ੀ ਨਾਲ ਚਲਾਇਆ ਜਾਂ ਤੁਹਾਨੂੰ ਕਿਸੇ ਨੇ ਉੱਥੇ ਨੌਜਵਾਨਾਂ ਨੇ ਕਿਹਾ ਸੀ? ਨਹੀਂ ਸੀ, ਗੁਰੂ ਮਹਾਰਾਜ ਦੀ ਕਿਰਪਾ ਵੱਲੋਂ ਵੀ ਮਨ ਦੇ ਵਿੱਚ ਇੱਕ ਜੋਸ਼ ਹੀ ਆਇਆ ਉੱਥੇ ਜਾ ਕੇ। ਹਾਂਜੀ, ਅੱਜ ਤੁਹਾਨੂੰ ਸਨਮਾਨਿਤ ਕੀਤਾ ਗਿਆ, ਕੀ ਕਹਿਣਾ ਚਾਹੁੰਦੇ? ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਵੀ ਹਮਾਰੀ ਬਾਂਹ ਫੜੀ ਆ। ਐਜੀਬੀਸੀ ਵੱਲੋਂ ਸਹਾਇਤਾ ਰਾਸ਼ੀ ਵੀ ਦਿੱਤੀ ਗਈ ਹੈ। ਹਾਂਜੀ ਜੀ, ਕੀ ਕਹਿਣਾ ਚਾਹੁੰਦੇ? ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਸਾਡੇ ਪਰਿਵਾਰ ਦੀ ਬਾਂਹ ਫੜੀ ਹੈ ਮੇਰੇ ਦੀ। 7 ਮਹੀਨੇ ਯਾਨੀ कि मैं पासे आसे रहा हाँ अपना। इस मौके दल खालसा आगू कंवरपाल सिंह संधू ने दस्सिया कि अज युवराज सिंह 7 महीने बाद बाहर आए ने ਅਤੇ ਇਹਨਾਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰਾ ਸਤਿਕਾਰ ਕੀਤਾ ਗਿਆ। ਦਿੱਲੀ ਕੋਰਟ ਵੱਲੋਂ ਇਹਨਾਂ ਨੂੰ ਅੰਤਰਿਮ ਜ਼ਮਾਨਤ ਤੇ ਰਿਹਾ ਕੀਤਾ ਗਿਆ ਤੇ ਹੁਣ ਇਹ ਮਿੱਥੀਆਂ ਤਾਰੀਖਾਂ ਤੇ ਦਿੱਲੀ ਪੁਲਿਸ ਦੀ ਇਨਕੁਆਇਰੀ ਦਾ ਜਵਾਬ ਦੇਣ ਲਈ ਦਿੱਲੀ ਪਹੁੰਚਣਗੇ। ਜਿਸ ਯੋਧੇ ਨੇ, ਜਿਸ ਨੌਜਵਾਨ ਨੇ ਲਾਲ ਕਿਲੇ ਤੇ ਸਿੱਖ ਪ੍ਰਭੂ ਸੱਤਾ ਦਾ ਪ੍ਰਤੀਕ ਖਾਲਸਾਈ ਨਿਸ਼ਾਨ ਸਾਹਿਬ ਚੜਾਇਆ ਸੀ, ਉਸ ਨੌਜਵਾਨ ਯੁਵਰਾਜ ਸਿੰਘ ਦੀ ਐਂਟੀਸਪੇਟਰੀ ਬੇਲ ਦਿੱਲੀ ਅਦਾਲਤ ਵੱਲੋਂ ਪ੍ਰਵਾਨ ਕਰ ਲਈ ਗਈ ਹੈ। 7 ਮਈ ਨੂੰ ਅਸੀਂ ਦਲ ਖਾਲਸਾ ਵੱਲੋਂ ਇਹ ਬੇਲ ਐਪਲੀਕੇਸ਼ਨ ਜੱਜ ਨੀਲੋਫਰ ਪ੍ਰਵੀਨ ਦੀ ਅਦਾਲਤ, ਜਿਹੜੇ ਕਿ ਐਡੀਸ਼ਨਲ ਸੈਸ਼ਨ ਜੱਜ ਨੇ, ਉਸ ਵਿੱਚ ਲਗਾਈ ਸੀ ਤੇ ਐਂਟੀਸਪੇਟਰੀ ਬੇਲ ਦੀ ਮੰਗ ਕੀਤੀ ਸੀ। 2-2.5 ਮਹੀਨੇ ਦੀ ਬਹਿਸ ਤੋਂ ਬਾਅਦ, 4 ਤਰੀਕਾਂ ਤੋਂ ਬਾਅਦ ਅੱਜ ਜੱਜ ਨੀਲੋਫਰ ਪ੍ਰਵੀਨ ਨੇ ਇਹਨਾਂ ਨੂੰ ਆਰਜੀ ਬੇਲ, ਅੰਤਰਿਮ ਬੇਲ 20 ਜੁਲਾਈ ਤੱਕ ਦਿੱਤੀ ਹੈ। ਇਹਦੇ ਨਾਲ ਹੀ ਇਹ ਹਦਾਇਤ ਕੀਤੀ ਹੈ ਕਿ 8 ਨੂੰ, 11 ਨੂੰ ਤੇ 15 ਨੂੰ ਯੁਵਰਾਜ ਸਿੰਘ ਦਿੱਲੀ ਜਾ ਕੇ ਜਿਹੜਾ ਸਪੈਸ਼ਲ ਬ੍ਰਾਂਚ ਹੈ ਜਿਹਦੇ ਕੋਲ ਕੇਸ ਹੈ ਇਹ ਲਾਲ ਕਿਲੇ ਵਾਲਾ, ਉਸ ਦੇ ਵਿੱਚ ਆਪਣਾ ਪੱਖ ਰੱਖੇਗਾ, ਇਨਵੈਸਟੀਗੇਸ਼ਨ ਜੁਆਇਨ ਕਰੇਗਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।